वाहिगुरू जी का खालसा वाहिगुरू जी की फतेह। संगत जी ਅਸੀਂ ਇਸ ਵੇਲੇ ਖੜੇ ਹੈਗੇ ਆ ਹਰਮੀਤ ਸਿੰਘ ਕਾਲਕਾ ਸਾਡਾ ਜੁੜ ਚੁੱਕੇ ਨੇ। ਹਰਮੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲਗਭਗ ਅੱਜ 13 ਸਟੇਟਾਂ ਦੇ ਨੁਮਾਇੰਦਿਆਂ ਦੇ ਨਾਲ ਤੁਹਾਡੀ ਮੀਟਿੰਗ ਹੋਈ ਹੈ। ਹੁਣ ਫੈਸਲਾ ਹੈਗਾ ਦਿੱਲੀ ਕਮੇਟੀ ਆਪਣਾ ਕੀ ਪੱਖ ਰੱਖ ਰਹੀ ਹੈ? ਦੇਖੋ ਅੱਜ ਦੀ ਮੀਟਿੰਗ ਦੇ ਵਿੱਚ ਇੱਕ ਬਹੁਤ ਗੱਲ ਵਧੀਆ ਨਿਕਲ ਕੇ ਆਈ ਹੈ ਬਾਹਰ ਕਿ ਦੇਸ਼ ਦੀ ਹਰ ਕੋਨੇ ਤੋਂ ਜਿਹੜੇ ਅੱਜ ਲੋਕ ਆਏ ਨੇ ਔਰ ਉਹਨਾਂ ਦੇ ਵਿੱਚ ਬੜੀ ਮੰਗ ਸੀ ਕਿ ਸਾਡੇ ਸਟੇਟ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਉਹਦੇ ਉੱਤੇ ਵੱਡੀਆਂ ਸੰਸਥਾਵਾਂ ਕੋਈ ਧਿਆਨ ਨਹੀਂ ਦਿੰਦੀਆਂ ਔਰ ਅੱਜ ਦਿੱਲੀ ਕਮੇਟੀ ਨੇ ਜੋ ਪਹਿਲ ਕਦਮੀ ਕੀਤੀ ਹੈ ਉਹਦੇ ਨਾਲ ਉਹਨਾਂ ਦੇ ਹੌਸਲੇ ਵੀ ਪੂਰੇ ਹੋਏ ਨੇ ਔਰ ਉਹਨਾਂ ਨੇ ਇਹ ਗੱਲ ਕੀ ਹੈ ਕਿ ਜਿਹੜੀ UCC ਦੇ ਉੱਪਰ ਜਿਹੜੀ ਅੱਜ ਚਰਚਾ ਸੀ ਕੌਨਕਲੇਵ ਉਹਦੇ ਉੱਪਰ ਸੀ ਕਿ ਅਸੀਂ ਜ਼ਿਆਦਾ ਤੱਕ ਸਾਡੇ ਕੋਲ ਕੋਈ ਡਰਾਫਟਿੰਗ ਨਾ ਹੋਏ, ਅਸੀਂ ਖਰੜਾ ਨਹੀਂ ਦੇਖਿਆ ਕਿਸੇ ਚੀਜ਼ ਦਾ, ਅਸੀਂ ਉਹਨੂੰ ਕਿਸ ਤਰ੍ਹਾਂ ਅਪੋਜ਼ ਕਰ ਸਕਦੇ ਆ ਤੇ ਨਾ ਅਸੀਂ ਅਪੋਜ਼ ਕਰਨ ਦੀ ਕੋਈ ਗੱਲ ਕੀਤੀ ਹੈ ਨਾ ਪ੍ਰਪੋਜ਼। ਅੱਜ ਅਸੀਂ ਇੱਥੇ ਇੱਕ ਯੂਨੈਨਿਮਸਲੀ 11 ਮੈਂਬਰਸ ਦੀ ਕਮੇਟੀ ਬਣਾਉਣ ਦੀ ਗੱਲ ਕੀਤੀ ਔਰ 11 ਮੈਂਬਰ ਜਿਹੜੇ ਉਹ ਹੈਗੇ ਨੇ ਉਹ ਆਪਣਾ ਇੱਕ ਜਿਹੜੀ ਸਿੱਖਾਂ ਦੇ ਰਾਈਟਸ ਨੇ ਉਹਨੂੰ ਸਿਕਿਉਰ ਕਰਨ ਵਾਸਤੇ ਇੱਕ ਡਰਾਫਟ ਬਣਾਉਣਗੇ ਔਰ ਲਾਅ ਕਮਿਸ਼ਨ ਨੂੰ ਮਿਲਣਗੇ। ਜਿਹੜੀ 11 ਮੈਂਬਰੀ ਕਮੇਟੀ ਕੀ ਖਾਲੀ ਯੂਨੀਫਾਰਮ ਸਿਵਲ ਕੋਡ ਦੇ ਉੱਤੇ ਗੱਲ ਕਰੇਗੀ ਆਨੰਦ ਮੈਰਿਜ ਐਕਟ ਦੇ, ਕਿਉਂਕਿ ਸਿੱਖਾਂ ਦੀ ਬੜੀ ਵੱਡੀ ਮੰਗ ਰਹੀ ਹੈਗੀ ਹੈ ਕਿ ਸਿੱਖਾਂ ਦਾ ਇੱਕ ਵੱਖਰਾ ਐਕਟ ਹੋਣਾ ਚਾਹੀਦਾ। ਆਨੰਦ ਮੈਰਿਜ ਐਕਟ ਦੇ ਨਾਲ ਕੋਈ ਕੰਸਰਨ ਹੀ ਨਹੀਂ ਹੈਗਾ। ਆਨੰਦ ਮੈਰਿਜ ਐਕਟ ਆਪਣੀ ਜਗ੍ਹਾ ਸਿਕਿਉਰ ਹੈ, ਆਰਟੀਕਲਸ ਆਪਣੀ ਜਗ੍ਹਾ ਸਿਕਿਉਰ ਨੇ। ਇਹ ਸਿਵਲ ਕੋਡ ਦੇ ਵਿੱਚ ਇਹੀ ਤੇ ਗੱਲ ਕਰ ਰਹੇ ਕਿ ਜਿਹਦੀ ਡਰਾਫਟਿੰਗ ਹੀ ਨਹੀਂ ਹੈ ਅਸੀਂ ਉਹਦੇ ਉੱਤੇ ਕੀ ਗੱਲ ਕਰ ਸਕਦੇ ਹਾਂ, ਨਾ ਪ੍ਰਪੋਜ਼ ਕਰ ਸਕਦੇ ਹਾਂ ਨਾ ਅਪੋਜ਼ ਕਰ ਸਕਦੇ। ਇੱਕ ਅਖੀਰਲਾ ਸਵਾਲ, ਅਗਰ ਅਸੀਂ ਗੱਲ ਕਰਦੇ ਹਾਂ ਪੰਥਕ ਏਕਤਾ ਦੀ, ਦੁਨੀਆ ਦੇ ਅੰਦਰ ਇੱਕ ਗੱਲ ਕੀਤੀ ਜਾਂਦੀ ਹੈ ਕਿ ਸਾਡੇ ਜਿੰਨੇ ਵੀ ਪੰਥਕ ਮਸਲੇ ਨੇ ਕੌਮ ਇਕੱਠੀ ਹੋਣੀ ਚਾਹੀਦੀ ਹੈ। ਇੰਡੀਆ ਦੇ ਅੰਦਰ ਸਾਡੇ ਮੁਲਕ ਦੇ ਅੰਦਰ ਸੀ ਦੋ ਸੰਸਥਾਵਾਂ ਨੇ, ਦਿੱਲੀ ਕਮੇਟੀ ਔਰ ਸ਼੍ਰੋਮਣੀ ਕਮੇਟੀ। ਤੁਸੀਂ ਅੱਜ ਕਹਿਤਾ ਕਿ 11 ਮੈਂਬਰੀ ਕਮੇਟੀ ਕੰਮ ਕਰੇਗੀ, SGPC ਨੇ ਮੁੱਢੋਂ ਹੀ ਰੱਦ ਕਰਤਾ। ਕਿਤੇ ਨਾ ਕਿਤੇ ਟਕਰਾਵ ਦਿਖਦਾ ਕਮੇਟੀਆਂ ਦਾ। ਦੇਖੋ ਅਸੀਂ ਅੱਜ ਹਿੰਦੁਸਤਾਨ ਦੇ ਵੱਖ-ਵੱਖ ਕੋਨੇ ਤੋਂ 13 ਸਟੇਟਾਂ ਦੇ ਰਿਪਰੈਜ਼ੈਂਟੇਟਿਵ ਜਿੱਥੇ ਆਉਣ ਔਰ ਸਾਰੇ ਇਸ ਗੱਲ ਦੇ ਉੱਤੇ ਹੋਣ ਕਿ ਜਿਹੜਾ ਕੋਈ ਕਲਕੱਤਾ ਤੋਂ ਆ ਰਿਹਾ, ਕੋਈ ਚੇਨਈ ਤੋਂ ਆ ਰਿਹਾ, ਕੋਈ ਕਰਨਾਟਕਾ ਤੋਂ ਆ ਰਿਹਾ, ਕੋਈ ਉੜੀਸਾ ਤੋਂ ਆਏ ਨੇ, ਕੋਈ ਹੈਦਰਾਬਾਦ ਤੋਂ ਆਏ ਨੇ। ਇਹ ਲੋਕਾਂ ਦੇ ਵਿੱਚ ਇੱਕ ਸੀ ਕਿ ਸਾਡੀ ਰਿਪਰੈਜ਼ੈਂਟੇਸ਼ਨ ਹਰ ਜਗ੍ਹਾ ਹੋਣੀ ਚਾਹੀਦੀ ਹੈ ਔਰ ਅਸੀਂ ਉਹਨਾਂ ਨੂੰ ਕੀਤਾ। ਚਾਹੀਦਾ ਤੇ SGPC ਨੂੰ ਸੀ ਕਿ ਇਹ ਕੰਮ ਕਰਨਾ, ਮਗਰ SGPC ਅਗਰ ਆਪਣੀ ਜ਼ਿੰਮੇਵਾਰੀ ਤੇ ਨਹੀਂ ਹੋਈ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਜ਼ਿੰਮੇਵਾਰੀ ਪੂਰੀ ਕੀਤੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ